नमस्कार, सत श्री अकाल, आदाब। मेरा नाम मनदीप पूनिया है ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮੈਂ ਇੱਕ ਵਾਰ ਫਿਰ ਹਾਜ਼ਰ ਹਾਂ ਨਵੇਂ ਬੁਲਟਨ ਦੇ ਨਾਲ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁੱਖ ਖਬਰਾਂ ਤੋਂ। ਬਿਹਾਰ ਦੀ ਰਾਜਧਾਨੀ ਪਟਨਾ ਦੇ ਗਾਂਧੀ ਮੈਦਾਨ 'ਚ ਵਿਪਕਸ਼ ਨੇ ਵੱਡੀ ਮਹਾਰੈਲੀ ਦਾ ਆਯੋਜਨ ਕੀਤਾ। ਉੱਥੇ ਲੱਖਾਂ ਦਾ ਇਕੱਠ ਹੋਇਆ ਤੇ ਲਾਲੂ ਪ੍ਰਸਾਦ ਯਾਦਵ ਨੇ ਨਰਿੰਦਰ ਮੋਦੀ ਤੇ ਹਮਲਾ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਦਾ ਕੋਈ ਪਰਿਵਾਰ ਨਹੀਂ ਹੈ ਤੇ ਉਹ ਹਿੰਦੂ ਵੀ ਨਹੀਂ ਹਨ। ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬਿਆਨ ਦਿੰਦਿਆਂ ਕਿਹਾ ਹੈ ਕਿ ਮੋਦੀ ਸਰਕਾਰ ਕਿਸਾਨਾਂ ਦੇ ਉਲਟ ਦੁਸ਼ਮਣਾਂ ਵਰਗਾ ਵਿਵਹਾਰ ਕਰ ਰਹੀ ਹੈ। ਦੱਸ ਦਈਏ ਕਿ ਉਹਨਾਂ ਦਾ ਇਹ ਬਿਆਨ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਤੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦੇ ਮੱਦੇਨਜ਼ਰ ਆਇਆ ਹੈ। ਈਡੀ ਨੇ ਕੇਜਰੀਵਾਲ ਨੂੰ 8ਵਾਂ ਸਮਨ ਭੇਜਿਆ ਹੈ ਤੇ ਕੇਜਰੀਵਾਲ ਸਾਹਿਬ ਹੋਰਾਂ ਨੇ ਵੀ ਇਹਦੇ ਜਵਾਬ ਤੇ ਲਿਖਿਆ ਹੈ ਕਿ ਉਹ ਵੀਡੀਓ ਕਾਨਫਰੰਸਿੰਗ ਰਾਹੀਂ ਈਡੀ ਦੇ ਸੰਬੰਧ ਦਾ ਜਵਾਬ ਦੇਣਗੇ। ਸੁਪਰੀਮ ਕੋਰਟ ਨੇ ਆਮ ਆਦਮੀ ਪਾਰਟੀ ਨੂੰ ਉਹਨਾਂ ਦਾ ਦਿੱਲੀ ਵਾਲਾ ਦਫ਼ਤਰ ਖਾਲੀ ਕਰਨ ਲਈ ਕਿਹਾ ਹੈ ਤੇ ਕਿਹਾ ਹੈ ਕਿ ਉਹ ਇਹ ਦਫ਼ਤਰ 15 ਜੂਨ ਤੱਕ ਖਾਲੀ ਕਰ ਦੇਣ। ਲੋਕ ਸਭਾ ਦੇ ਚੋਣਾਂ ਤੱਕ ਉਹਨਾਂ ਨੂੰ ਛੋਟ ਦਿੱਤੀ ਹੈ। ਆਮ ਆਦਮੀ ਪਾਰਟੀ ਨੇ ਅੱਜ ਦਿੱਲੀ 'ਚ ਆਪਣਾ ਬਜਟ ਪੇਸ਼ ਕਰਦਿਆਂ ਕਿਹਾ ਹੈ ਕਿ ਉਹ 18 ਸਾਲ ਤੋਂ ਜ਼ਿਆਦਾ ਉਮਰ ਦੀ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣਗੇ। ਕਲਕੱਤੇ ਹਾਈਕੋਰਟ ਦੇ ਇੱਕ ਸਿਟਿੰਗ ਜੱਜ ਅਭਿਜੀਤ ਗੰਗੋਪਾਧਿਆਏ ਨੇ ਬਿਆਨ ਦਿੰਦਿਆਂ ਕਿਹਾ ਹੈ ਕਿ ਉਹ ਆਪਣੇ ਪਦ ਨੂੰ ਛੱਡ ਕੇ ਰਾਜਨੀਤੀ 'ਚ ਜਾਣਗੇ ਤੇ ਚੋਣਾਂ ਲੜਨਗੇ। ਦੱਸਦੀ ਹੈ ਕਿ ਉਹਨਾਂ ਤੇ RSS BJP ਦਾ ਏਜੰਟ ਹੋਣ ਦੇ ਆਰੋਪ ਲੱਗਦੇ ਰਹਿੰਦੇ ਨੇ। ਮਹਾਰਾਸ਼ਟਰ ਵਿੱਚ ਸੀਟ ਸ਼ੇਅਰਿੰਗ ਨੂੰ ਲੈ ਕੇ NDA 'ਚ ਰੌਲਾ ਪੈ ਗਿਆ ਹੈ। ਉੱਥੇ ਕੈਂਡੀਡੇਟਾਂ ਦੀ ਲਿਸਟ ਤੇ ਪੇ ਚੜਿਆ ਹੋਇਆ ਹੈ ਤੇ BJP ਨੇ ਅਮਿਤ ਸ਼ਾਹ ਨੂੰ ਉੱਥੇ ਮਾਮਲੇ ਨੂੰ ਸੁਲਝਾਉਣ ਵਾਸਤੇ ਭੇਜਿਆ ਹੈ। 3 ਮਾਰਚ ਐਤਵਾਰ ਨੂੰ ਬਠਿੰਡੇ ਦੇ ਬੱਲੋ ਪਿੰਡ 'ਚ ਸ਼ਹੀਦ ਨੌਜਵਾਨ ਕਿਸਾਨ ਸੁਭਕਰਨ ਸਿੰਘ ਦੇ ਅੰਤਿਮ ਅਰਦਾਸ ਸਮਾਗਮ 'ਚ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਇਕੱਠੇ ਹੋਏ ਤੇ ਕਿਸਾਨਾਂ ਨੇ ਕੁਝ ਵੱਡੇ ਫੈਸਲੇ ਵੀ ਲਏ। ਇਹ ਸੀਗੀਆਂ ਅੱਜ ਦੀਆਂ ਮੁੱਖ ਖਬਰਾਂ ਤੇ ਹੁਣ ਕਰਦੇ ਹਾਂ ਆਪਾਂ ਇਹਨਾਂ ਖਬਰਾਂ ਦਾ ਪੋਸਟਮਾਰਟਮ ਤੇ ਸ਼ੁਰੂਆਤ ਕਰਦੇ ਹਾਂ ਆਪਾਂ ਵਿਪਕਸ਼ੀ ਪਾਰਟੀਆਂ ਦੀ ਮਹਾਰੈਲੀ ਤੋਂ। ਬਿਹਾਰ ਦੀ ਰਾਜਧਾਨੀ ਪਟਨਾ ਦੇ ਗਾਂਧੀ ਮੈਦਾਨ 'ਚ ਵਿਪਕਸ਼ੀ ਪਾਰਟੀਆਂ ਨੇ ਕੱਲ੍ਹ ਐਤਵਾਰ ਨੂੰ ਵੱਡੀ ਮਹਾਰੈਲੀ ਕੀਤੀ ਸੀ, ਜਿਹਦੇ 'ਚ ਜਿਹੜਾ ਮੇਨ ਭੂਮਿਕਾ ਸੀਗੀ ਉਹ ਲਾਲੂ ਪ੍ਰਸਾਦ ਯਾਦਵ ਹੋਰਾਂ ਦੀ ਪਾਰਟੀ RJD ਦੀ ਸੀਗੀ, ਕਿਉਂਕਿ ਉਹਨਾਂ ਨੇ ਸਾਰਾ ਜਿਹੜਾ ਇਕੱਠ ਸੀਗਾ ਉਹ ਮੋਬਿਲਾਈਜ਼ ਕੀਤਾ ਸੀ। ਦੂਜੇ ਨੰਬਰ 'ਤੇ ਕਾਂਗਰਸੀ ਹੋ ਗਏ ਤੇ ਲੈਫਟ ਦੀ ਜਿਹੜੀ ਉੱਥੇ ਪਾਰਟੀਆਂ ਹੈਗੀਆਂ ਉਹਨਾਂ ਨੇ ਬਿਹਾਰ 'ਚ ਮਹਾਗਠਬੰਧਨ ਬਣਾਇਆ ਹੋਇਆ, ਜਿਹਦੇ 'ਚ ਕਾਂਗਰਸ RJD ਜਿਹੜੀ ਲਾਲੂ ਯਾਦਵ ਦੀ ਪਾਰਟੀ ਹੋ ਗਈ ਤੇ ਬਾਕੀ ਲੈਫਟ ਦੇ ਜਿੰਨੇ CPM ਹੋ ਗਏ, CPI ਹੋ ਗਿਆ, ML ਫੋਰਸਿਸ ਹੋ ਗਈਆਂ, ਉਹ ਸਾਰੇ ਇਕੱਠੇ ਹੋ ਕੇ ਉੱਥੇ ਚੋਣ ਲੜ ਰਹੇ ਨੇ ਤੇ ਉਹ ਇੰਡੀਆ ਅਲਾਇੰਸ ਦਾ ਪਾਰਟ ਹੈਗਾ। ਉੱਥੇ ਜਿਹੜਾ ਗਾਂਧੀ ਮੈਦਾਨ ਹੈਗਾ ਉਹ ਪੂਰਾ ਖਚਾਖਚ ਭਰਿਆ ਹੋਇਆ ਸੀ ਤੇ ਬਿਹਾਰ 'ਚ ਉਸੇ ਰੈਲੀ ਨੂੰ ਹੀ ਸਫਲ ਮੰਨਿਆ ਜਾਂਦਾ ਜਿਹੜੀ ਉਸ ਪੂਰੇ ਮੈਦਾਨ ਨੂੰ ਭਰ ਦਿੰਦੀ ਹੈ। ਤੇ ਜਿਹੜਾ ਗਾਂਧੀ ਮੈਦਾਨ ਹੈਗਾ ਉਹਦੇ ਵਿਜ਼ੂਅਲ ਕੱਲ੍ਹ ਖਾਸੇ ਵਾਇਰਲ ਹੋਏ, ਜਿਹਦੇ 'ਚ ਲੱਗ ਰਿਹਾ ਸੀਗਾ ਕਿ ਲੱਖਾਂ ਦੀ ਗਿਣਤੀ 'ਚ ਲੋਕ ਉੱਥੇ ਆਏ ਹੋਏ ਸੀ। ਉਸ ਸਟੇਜ 'ਤੇ ਲਾਲੂ ਪ੍ਰਸਾਦ ਯਾਦਵ ਵੀ ਸੀਗੇ, ਅਖਿਲੇਸ਼ ਯਾਦਵ ਵੀ ਸੀਗੇ, ਤੇਜਸਵੀ ਯਾਦਵ ਸੀਗੇ, ਰਾਹੁਲ ਗਾਂਧੀ ਸੀਗੇ ਤੇ ਬਾਕੀ ਹੋਰ ਵਿਪਕਸ਼ੀ ਜਿਹੜੇ ਲੈਫਟ ਵਾਲੀ ਪਾਰਟੀਆਂ ਦੇ ਆਗੂ ਸੀਗੇ ਉਹ ਵੀ ਸੀਗੇ ਤੇ ਸਾਰਿਆਂ ਨੇ ਬਿਆਨ ਵੀ ਦਿਆ। ਤੇ ਪਰ ਸਭ ਤੋਂ ਜ਼ਿਆਦਾ ਜਿਹੜੀ ਚਰਚਾ ਛਿੜੀ ਉਹ ਹੈਗੀ ਆ ਲਾਲੂ ਪ੍ਰਸਾਦ ਯਾਦਵ ਦੇ ਬਿਆਨ ਤੋਂ ਬਾਅਦ। ਲਾਲੂ ਪ੍ਰਸਾਦ ਯਾਦਵ ਨੇ ਮੋਦੀ ਤੇ ਹਮਲਾ ਬੋਲਦਿਆਂ ਕਿਹਾ ਕਿ ਮੋਦੀ ਵੀ ਕੋਈ ਚੀਜ਼ ਹੈ ਕਿਆ। ਮੈਂ ਹਿੰਦੀ 'ਚ ਇਹਨੂੰ ਦੱਸ ਰਿਹਾ ਤਾਂ ਕਿ ਜਿਹੜੀ ਐਗਜੈਕਟ ਉਹਨਾਂ ਨੇ ਕੀ ਕਿਹਾ ਉਹ ਪਤਾ ਲੱਗ ਸਕੂ। ਤੇ ਉਹਨਾਂ ਨੇ ਆਪਣੇ ਮਜ਼ਾਕਿਆ ਅੰਦਾਜ਼ 'ਚ ਕਿਹਾ कि मोदी भी कोई चीज़ है क्या, ना उसके परिवार है और वो तो हिंदू भी नहीं है। उसने तो जब उनकी माँ की मौत हुई तो दाढ़ी भी नहीं कटवाई, सर भी नहीं मुंडवाया और वो हमारे परिवारवाद पे सवाल उठाता है, उसके तो कोई आगे परिवार भी नहीं है। इस किस्म दियाँ ਜਿਹੜੀਆਂ ਗੱਲਾਂ ਲਾਲੂ ਪ੍ਰਸਾਦ ਯਾਦਵ ਨੇ ਨਰਿੰਦਰ ਮੋਦੀ ਬਾਰੇ ਕਿਹਾ। ਤੇ ਉਸ ਤੋਂ ਅੱਜ ਨਰਿੰਦਰ ਮੋਦੀ ਨੇ ਤੇਲੰਗਾਨਾ 'ਚ ਪਲਟਵਾਰ ਕਰਦਿਆਂ ਕਿਹਾ ਕਿ ਉਹ ਆਪਣੇ ਪਰਿਵਾਰਵਾਦ ਦੇ ਮਾਮਲੇ 'ਚ ਮੈਨੂੰ ਘਸੀਟ ਰਹੇ ਨੇ। ਜੇ ਅਸੀਂ ਉਹਨਾਂ ਦੇ ਪਰਿਵਾਰਵਾਦ 'ਤੇ ਸਵਾਲ ਖੜੇ ਕਰਦੇ ਹਾਂ ਤੇ ਉਹ ਕਹਿੰਦੇ ਨੇ ਇਹਨਾਂ ਦੇ ਤਾਂ ਪਰਿਵਾਰ ਹੀ ਨਹੀਂ ਹੈ। ਹੁਣ ਮੇਰੇ ਤਾਂ ਪਰਿਵਾਰ ਹੈਗਾ, ਸਾਰਾ ਮੁਲਕ ਮੇਰਾ ਪਰਿਵਾਰ ਹੈ। ਇੱਥੋਂ ਦੇ ਬੇਰੁਜ਼ਗਾਰ ਲੋਕ ਮੇਰੇ ਪਰਿਵਾਰ ਦੇ ਹਿੱਸਾ ਨੇ, ਜਿਨ੍ਹਾਂ ਦਾ ਕੋਈ ਨਹੀਂ ਹੈ ਉਹ ਮੇਰਾ ਪਰਿਵਾਰ ਹੈ। ਇੱਥੋਂ ਦੀ ਮਾਤਾਵਾਂ ਭੈਣਾਂ ਇਹ ਸਾਰੇ ਮੇਰੇ ਪਰਿਵਾਰ ਨੇ। ਤੇ ਉਹਨਾਂ ਨੂੰ ਇਹ ਜਿਹੜਾ ਇਹ ਲਾਲੂ ਯਾਦਵ ਨੇ ਜਿਹੜਾ ਉਹਨਾਂ 'ਤੇ ਹਮਲਾ ਕੀਤਾ ਸੀ ਉਹਨੂੰ ਪੂਰੇ ਮੁਲਕ ਦਾ ਸਵਾਲ ਬਣਾ ਲਿਆ। ਐਂ ਹੀ 2019 ਦੇ ਲੋਕ ਸਭਾ ਚੋਣਾਂ 'ਚ ਹੋਇਆ ਸੀਗਾ। ਯਾਦ ਕਰੋ ਜਦੋਂ ਉਹਨਾਂ ਨੂੰ ਇਹ ਕਿਹਾ ਗਿਆ ਕਿ ਚੌਕੀਦਾਰੀ ਚੋਰ ਹੈ। ਇਹ ਜਿਹੜਾ 2019 ਦੇ ਚੋਣਾਂ ਦੌਰਾਨ ਉਹਨਾਂ 'ਤੇ ਰਫੇਲ ਜਿਹੜਾ ਪੂਰਾ ਮਾਮਲਾ ਸੀਗਾ, ਰਫੇਲ ਡੀਲ 'ਤੇ ਸਵਾਲ ਉੱਠੇ ਤੇ ਉਹਦਾ ਜਿਹੜਾ ਰਫੇਲ ਦਾ ਘੁਟਾਲਾ ਸਾਹਮਣੇ ਆਇਆ, ਉਦੋਂ ਇਹ ਕਿਹਾ ਗਿਆ ਕਿ ਚੌਕੀਦਾਰੀ ਚੋਰ ਹੈ, ਯਾਨੀ ਕਿ ਜਿਹਦੇ ਹੱਥ 'ਚ ਚੌਕੀਦਾਰੀ ਦਿੱਤੀ ਸੀ ਮੁਲਕ ਦੀ ਉਹੀ ਚੋਰ ਨਿਕਲਿਆ।
ਤੇ ਉਸ ਤੋਂ ਬਾਅਦ ਸਾਰੇ ਬੀਜੇਪੀ ਵਾਲਿਆਂ ਨੇ ਇਹ ਸਲੋਗਨ ਚਲਾਤਾ ਕਿ ਮੈਂ ਵੀ ਚੌਕੀਦਾਰ ਤੇ ਨਰਿੰਦਰ ਮੋਦੀ ਨੂੰ ਡਿਫੈਂਡ ਕਰਨ ਲੱਗੇ। ਇਸ ਮਾਮਲੇ 'ਚ ਵੀ ਇਹੀ ਹੋਇਆ। ਜਦੋਂ ਹੀ ਲਾਲੂ ਯਾਦਵ ਨੇ ਕਿਹਾ ਕਿ ਇਹ ਤਾਂ ਹਿੰਦੂ ਵੀ ਨਹੀਂ ਹੈ, ਇਹਨੇ ਤਾਂ ਆਪਣੀ ਜਦੋਂ ਇਹਦੀ ਮਾਤਾ ਦੀ ਡੈਥ ਹੋਈ ਤਾਂ ਉਦੋਂ ਦਾੜੀ ਵੀ ਨਹੀਂ ਛਲਾਈ ਤੇ ਸਿਰ ਵੀ ਨਹੀਂ ਮੁੰਡਵਾਇਆ, ਤੇ ਇਹ ਤਾਂ ਇਹਦੇ ਪਰਿਵਾਰ ਨਹੀਂ ਹੈ ਤੇ ਸਾਡੇ ਪਰਿਵਾਰਾਂ 'ਤੇ ਹਮਲਾ ਕਰਦਾ ਹੈ। ਜਦੋਂ ਲਾਲੂ ਪ੍ਰਸਾਦ ਯਾਦਵ ਦਾ ਇਹ ਬਿਆਨ ਆਇਆ ਉਦੋਂ ਬਾਅਦ ਹੀ ਬੀਜੇਪੀ ਦੇ ਆਗੂਆਂ ਨੇ ਆਪਣੇ ਟਵਿੱਟਰ ਅਕਾਊਂਟਾਂ 'ਤੇ ਲਿਖਣਾ ਸ਼ੁਰੂ ਕਰਤਾ ਮੋਦੀ ਦਾ ਪਰਿਵਾਰ, ਚਾਹੇ ਬੀਜੇਪੀ ਦੇ ਕੈਬਨਿਟ ਮੰਤਰੀ ਹੋਣ, ਨਿਤਿਨ ਗਡਕਰੀ ਤੋਂ ਲੈ ਕੇ ਪਿਊਸ਼ ਗੋਇਲ ਹੋਵੇ, ਰਾਜਨਾਥ ਸਿੰਘ ਹੋਵੇ, ਤੇ ਕਈ ਮੁੱਖ ਮੰਤਰੀਆਂ ਨੇ ਵੀ ਆਪਣੇ ਨਾਂ ਦੇ ਅੱਗੇ ਮੋਦੀ ਦਾ ਪਰਿਵਾਰ ਲਿਖ ਲਿਆ। ਯਾਨੀ ਕਿ ਉਹ ਇਹਨੂੰ ਇਹ ਕਹਿ ਰਹੇ ਨੇ ਕਿ ਅਸੀਂ ਸਾਰੇ ਮੋਦੀ ਦੇ ਪਰਿਵਾਰ ਹਾਂ, ਤੇ ਇਹਨੂੰ ਜਿਵੇਂ ਮੈਂ ਵੀ ਚੌਕੀਦਾਰ ਸੀਗਾ ਉਹੀ ਮੋਦੀ ਦਾ ਪਰਿਵਾਰ ਇਹ ਸਲੋਗਨ ਚਲਾ ਰਹੇ ਨੇ, ਤੇ ਇਹ ਵਿਪਕਸ਼ੀ ਪਾਰਟੀਆਂ ਦੀ ਕਾਟ ਹੈਗੀ ਆ। ਉੱਦਾਂ ਉਸ ਤੋਂ ਬਾਅਦ ਵਿਪਕਸ਼ੀ ਪਾਰਟੀਆਂ ਨੇ ਵੀ ਕਮੈਂਟ ਕਰਦਿਆਂ ਕਿਹਾ ਕਿ ਇਹਨਾਂ ਦਾ ਜਿਹੜਾ ਪਰਿਵਾਰ ਹੈ, ਮੋਦੀ ਦਾ ਜਿਹੜਾ ਪਰਿਵਾਰ ਹੈ ਉਹ ਨੀਰਵ ਮੋਦੀ ਹੈਗਾ, ਤੇ ਉਹ ਕਿੰਗਫਿਸ਼ਰ ਵਾਲਾ ਵਿਜੇ ਮਾਲੀਆ ਹੈਗਾ, ਜਿਹੜੇ ਕਿ ਲੋਕਾਂ ਦੇ ਪੈਸੇ ਲੈ ਕੇ ਮੁਲਕ ਛੱਡ ਕੇ ਭੱਜ ਗਏ। ਤੇ ਜਿਹੜਾ ਪਵਨ ਖੇੜਾ ਦਾ ਬਿਆਨ ਹੈਗਾ ਉਹਦੇ ਬਾਰੇ ਵੀ ਗੱਲ ਹੋਣੀ ਚਾਹੀਦੀ। ਉਹਨਾਂ ਨੇ ਕਿਹਾ ਕਿ ਦੇਖੋ ਜਿਹੜੇ ਕਿਸਾਨ ਹਰ ਰੋਜ਼ ਆਤਮ ਹੱਤਿਆ ਕਰ ਰਹੇ ਨੇ, ਬੇਰੁਜ਼ਗਾਰ ਜਿਹੜੇ ਕਿ ਆਤਮ ਹੱਤਿਆ ਕਰ ਰਹੇ ਨੇ, ਉਹ ਵੀ ਤਾਂ ਉਹਨਾਂ ਨੂੰ ਵੀ ਤਾਂ ਪਰਿਵਾਰ ਮੰਨੋ, ਉਹਨਾਂ ਨੂੰ ਤੁਸੀਂ ਪਰਿਵਾਰ ਮੰਨ ਨਹੀਂ ਰਹੇ, ਤੇ ਖਾਮਖਾਏ ਨੂੰ ਮੁਲਕ ਦਾ ਸਾਰੇ ਮੁਲਕ ਨੂੰ ਆਪਣਾ ਪਰਿਵਾਰ ਗਿਣ ਰਹੇ ਨੇ। ਜਿਹੜੇ ਕਿ ਲੋਕ ਸੰਕਟ 'ਚ ਘਿਰੇ ਹੋਏ ਉਹਨਾਂ ਨੂੰ ਵੀ ਤਾਂ ਆਪਣਾ ਪਰਿਵਾਰ ਮੰਨੋ। ਤੇ ਉਹਨਾਂ ਦਾ ਇਹ ਬਿਆਨ ਮਤਲਬ ਮੈਨੂੰ ਲੱਗਦਾ ਕਿ ਸਹੀ ਸੀਗਾ ਤੇ ਜਾਇਜ਼ ਵੀ ਸੀਗਾ। ਤੇ ਇਹ ਜਿਹੜਾ ਮੋਦੀ ਦਾ ਪਰਿਵਾਰ ਵਾਲਾ ਜਿਹੜਾ ਨੁਕਤਾ ਹੈਗਾ ਇਹਦੇ 'ਤੇ ਹੀ ਬੀਜੇਪੀ ਚੋਣ ਲੜੂਗੀ। ਤੇ ਹੁਣ ਜਿਹੜੇ ਮੋਦੀ ਸਾਹਿਬ ਹੈਗੇ ਆ ਉਹਨਾਂ ਨੂੰ ਇੱਕ ਏਜੰਡਾ ਮਿਲ ਗਿਆ, ਉਦੋਂ ਉਹਨਾਂ ਨੇ ਬੇਰੁਜ਼ਗਾਰੀ ਤੇ ਘੱਟ ਗਿਣਤੀਆਂ 'ਤੇ ਹਮਲਿਆਂ 'ਤੇ ਕਿਸਾਨਾਂ 'ਤੇ ਮਜ਼ਦੂਰਾਂ 'ਤੇ ਇਹਨਾਂ 'ਤੇ ਕੋਈ ਜਵਾਬ ਨਹੀਂ ਦੇਣਾ। ਸਿਰਫ ਉਹਨਾਂ ਨੇ ਇਸੇ 'ਤੇ ਹੀ ਹੁਣ ਸਾਰਾ ਆਪਣਾ ਇਲੈਕਸ਼ਨ ਬਿਲਡ ਕਰਨ ਲੈਣਾ ਹੈ ਕਿ ਦੇਖੋ ਆਪਾਂ ਤਾਂ ਸਾਰੇ ਇੱਕੋ ਹੀ ਪਰਿਵਾਰ ਹਾਂ, ਤੁਸੀਂ ਸਾਰੇ ਮੋਦੀ ਪਰਿਵਾਰ ਦਾ ਹਿੱਸਾ ਹੋ, ਅਸੀਂ ਸਾਰੇ ਤੁਸੀਂ ਸਾਰੇ ਮੋਦੀ ਪਰਿਵਾਰ ਹੋ। ਮਤਲਬ ਅਸਲ 'ਚ ਜੇ ਪੋਲੀਟੀਕਲੀ ਦੇਖੀਏ ਤਾਂ ਮੋਦੀ ਦਾ ਇੱਕ ਪਰਿਵਾਰ ਹੈਗਾ, ਉਹ ਹੈਗਾ ਸੰਘ ਪਰਿਵਾਰ, ਯਾਨੀ ਕਿ ਆਰਐਸਐਸ ਫੈਮਿਲੀ। ਜਿਹੜੇ ਆਰਐਸਐਸ ਇੱਕ ਸੰਗਠਨ ਤੋਂ ਜ਼ਿਆਦਾ ਇੱਕ ਪਰਿਵਾਰ ਹੈਗਾ ਜਿਹਦੇ 'ਚ ਉਹ ਲੋਕ ਆਪਣੇ ਬੰਦਿਆਂ ਨੂੰ ਟ੍ਰੇਨ ਕਰਦੇ ਨੇ ਹਿੰਦੂ ਰਾਸ਼ਟਰ ਵਾਸਤੇ, ਤੇ ਕਟਕੀ ਡੰਦੀਆਂ ਤੇ ਮੁਸਲਮਾਨਾਂ ਦੇ ਉਲਟ ਹੋਵੇ ਜਾਂ ਸਿੱਖਾਂ ਦੇ ਉਲਟ ਹੋਵੇ ਉਹਨਾਂ ਦੇ ਜਮਾ ਜ਼ਹਿਰ ਵੀ ਵਰਦੇ ਨੇ। ਤੇ ਆਪਾਂ ਨੂੰ ਕਈ ਘਟਨਾਵਾਂ ਵੀ ਦੇਖਣ ਨੂੰ ਮਿਲੀਆਂ, ਬਾਬਰੀ ਮਸਜਿਦ ਵਾਲੀ ਹੋਵੇ ਤੇ ਹੋਰ ਕਿੰਨੇ ਹੀ ਦੰਗੇ ਆਪਾਂ ਨੂੰ ਦੇਖਣ ਨੂੰ ਮਿਲਦੇ ਜਿਨ੍ਹਾਂ 'ਚ ਉਹ ਆਰਐਸਐਸ ਵਾਲੇ ਘੱਟ ਗਿਣਤੀਆਂ 'ਤੇ ਹਮਲਾ ਕਰਦੇ ਨੇ। ਅਤੇ ਇਸ ਕਰਕੇ ਉਹਨਾਂ ਦਾ ਇੱਕ ਪਰਿਵਾਰ ਹੈਗਾ। ਲਾਲੂ ਯਾਦਵ ਨੂੰ ਇਹ ਕਹਿਣਾ ਚਾਹੀਦਾ ਸੀਗਾ ਕਿਤੇ ਨਾ ਕਿਤੇ, ਜਿਹੜਾ ਪੋਲੀਟੀਕਲੀ ਕਰੈਕਟ ਵੀ ਹੁੰਦਾ, ਕਿ ਨਰਿੰਦਰ ਮੋਦੀ ਦਾ ਇੱਕ ਪਰਿਵਾਰ ਹੈਗਾ, ਉਹ ਹੈ ਆਰਐਸਐਸ ਪਰਿਵਾਰ। ਤੇ ਉਹ ਉਹਨਾਂ ਨੂੰ ਉਹ ਜਿਹੜਾ ਪਰਿਵਾਰਵਾਦ ਹੈ ਉਹ ਜ਼ਹਿਰੀਲਾ ਪਰਿਵਾਰਵਾਦ ਹੈ, ਜਿੱਥੇ ਘੱਟ ਗਿਣਤੀਆਂ ਦੇ ਉਲਟੋ ਲਗਾਤਾਰ ਨਫ਼ਰਤ ਫੈਲਾਉਂਦੇ ਨੇ ਤੇ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦੇ ਨੇ। ਹੁਣ ਆਪਾਂ ਦੂਜੀ ਤੇ ਗੱਲ ਕਰ ਲੈਂਦੇ ਹਾਂ ਦੂਜੀ ਖਬਰ ਤੇ, ਉਹ ਹੈਗੇ ਅਰਵਿੰਦ ਕੇਜਰੀਵਾਲ ਨਾਲ ਜੁੜੀ ਹੋਈ। ਉਹਨਾਂ ਨੂੰ 8ਵਾਂ ਸੰਮਨ ਈਡੀ ਨੇ ਭੇਜਿਆ ਸੀਗਾ ਤੇ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਸਾਡੇ ਸਾਹਮਣੇ ਹਾਜ਼ਰ ਹੋ ਤੇ ਸਾਡੇ ਸਵਾਲਾਂ ਦੇ ਜਵਾਬ ਦਿਓ। 7 ਸੰਮਨ ਪਹਿਲਾਂ ਹੀ ਅਰਵਿੰਦ ਕੇਜਰੀਵਾਲ ਹੋਰੀ ਉਹਨਾਂ ਦੇ ਸ਼ਾਮਿਲ ਨਹੀਂ ਹੋਏ ਸੀਗੇ, ਉਹਨਾਂ ਨੂੰ ਨਕਾਰ ਚੁੱਕੇ ਨੇ। ਤੇ ਹੁਣ ਇਹ ਜਦੋਂ 8ਵਾਂ ਸੰਮਨ ਆਇਆ ਉਦੋਂ ਉਹਨਾਂ ਨੇ ਇੱਕ ਬਿਆਨ ਦਿੰਦਿਆਂ ਕਿਹਾ ਹੈ ਕਿ ਠੀਕ ਹੈ ਕਿ ਮੈਂ ਸ਼ਾਮਿਲ ਹੋ ਜਾਵਾਂਗਾ, ਪਰ ਹੁਣ ਸਾਡਾ ਬਜਟ ਦਾ ਸੈਸ਼ਨ ਚੱਲ ਰਿਹਾ, ਹੁਣ ਕਿਵੇਂ ਅਸੀਂ ਇਹਦੇ 'ਚ ਸ਼ਾਮਿਲ ਹੋ ਜਾਈਏ, ਤੇ ਅਸੀਂ ਵੀਡੀਓ ਕਾਨਫਰੰਸਿੰਗ ਰਾਹੀਂ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਦੇ ਦਾਂਗੇ। ਹੁਣ ਤਾਂ ਅੱਜ ਕੱਲ੍ਹ ਤਾਂ ਸੁਪਰੀਮ ਕੋਰਟ ਦੇ ਜਿਹੜੇ ਸੈਸ਼ਨ ਹੈਗੇ ਆ, ਸੁਪਰੀਮ ਕੋਰਟ ਦੀ ਜਿਹੜੀ ਸੁਣਵਾਈ ਹੈਗੀ ਆ, ਉਹ ਵੀ ਕਿਤੇ ਨਾ ਕਿਤੇ ਵੀਡੀਓ ਕਾਨਫਰੰਸਿੰਗ 'ਤੇ ਹੋ ਰਹੀ ਹੈ। ਤਾਂ ਤੁਸੀਂ ਵੀ ਸਾਨੂੰ ਵੀਡੀਓ ਕਾਨਫਰੰਸਿੰਗ 'ਤੇ ਸਵਾਲ ਪੁੱਛ ਲਿਓ, ਅਸੀਂ ਵੀਡੀਓ ਕਾਨਫਰੰਸਿੰਗ 'ਤੇ ਜਵਾਬ ਦੇ ਦਾਂਗੇ, ਪਰ ਟਾਈਮ ਸਾਡਾ ਹੋਊਗਾ, ਅਸੀਂ ਦੱਸਾਂਗੇ ਕਿ ਕਦੋਂ ਅਸੀਂ ਤੁਹਾਡੇ ਵਾਸਤੇ ਅਵੇਲੇਬਲ ਹੈਗੇ ਆ। ਇਹ ਕਿਤੇ ਨਾ ਕਿਤੇ ਠੀਕ ਜਵਾਬ ਹੈਗਾ। ਆਪਾਂ ਨੂੰ ਪਤਾ ਕਿ ਜੋ ਵੀ ਈਡੀ ਕੋਲ ਜਾਂਦਾ ਹੈ ਪੁੱਛਗਿੱਛ ਵਾਸਤੇ, ਉਹਨੂੰ ਉੱਥੇ ਈਡੀ ਗ੍ਰਿਫਤਾਰ ਕਰ ਲੈਂਦੀ ਹੈ। ਕੋਈ ਪੁੱਛਤਾਛ, ਕੋਈ ਸੀਰੀਅਸ ਇਨਵੈਸਟੀਗੇਸ਼ਨ ਇਸ ਕਿਸਮ ਦਾ ਕੁਝ ਵੀ ਉਹ ਕਰਦੇ ਨਹੀਂ, ਸਿਰਫ ਔਰ ਸਿਰਫ ਉੱਥੇ ਗ੍ਰਿਫਤਾਰੀ ਦਾ ਇੱਕ ਪੂਰਾ ਚੱਕਰ ਚਲਾ ਦਿੰਦੇ ਨੇ, ਜਿਵੇਂ ਹੇਮੰਤ ਸੋਰੇਨ ਹੋਰਾਂ ਨਾਲ ਵੀ ਹੋਇਆ। ਆਪਾਂ ਨੂੰ ਪਤਾ ਕਿ ਜਿਹੜੇ ਝਾਰਖੰਡ ਦੇ ਮੁੱਖ ਮੰਤਰੀ ਸੀਗੇ ਹੇਮੰਤ ਸੋਰੇਨ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਤੇ ਉਹ ਮਾਮਲਾ ਵੀ ਕੋਈ ਐਡਾ ਨਹੀਂ ਸੀਗਾ। ਹੁਣ ਜਿਹੜੀ ਅਰਵਿੰਦ ਕੇਜਰੀਵਾਲ ਦੀ ਅੱਧੀ ਕੈਬਨਿਟ ਹੈਗੀ ਆ, ਉਹ ਵੀ ਜੇਲ੍ਹ 'ਚ ਬੈਠੀ ਹੈ। ਈਵਨ ਉਹਨਾਂ ਦੇ ਡਿਪਟੀ ਚੀਫ ਮਿਨਿਸਟਰ ਮਨੀਸ਼ ਸਿਸੋਦੀਆ ਵੀ ਜੇਲ੍ਹ 'ਚ ਬੈਠੇ ਨੇ। ਤੇ ਇਹ ਉਹਨਾਂ ਦਾ ਈਡੀ ਦਾ ਪੂਰਾ ਇੱਕ ਤਰੀਕਾ ਹੈਗਾ। ਤੇ ਕਿਉਂਕਿ ਆਪਾਂ ਨੂੰ ਪਤਾ ਕਿ ਚੋਣ ਹੈਗੇ ਆ ਲੋਕ ਸਭਾ ਦੇ, ਉਸ ਤੋਂ ਪਹਿਲਾਂ ਹੀ ਇਹ ਸਾਰਾ ਜਿਹੜੇ ਵਿਪਕਸ਼ੀ ਆਗੂ ਹੈਗੇ ਉਹਨਾਂ 'ਤੇ ਚੂੜੀ ਕੱਸਣਾ ਚਾਹ ਰਹੇ ਨੇ। ਅਤੇ ਅੱਜ ਦਿੱਲੀ ਵਿਧਾਨ ਸਭਾ 'ਚ ਬਜਟ ਵੀ ਪੇਸ਼ ਕੀਤਾ ਸੀਗਾ ਆਮ ਆਦਮੀ ਪਾਰਟੀ ਨੇ, ਜਿਹਦੇ 'ਚ ਉਹਨਾਂ ਨੇ ਘੋਸ਼ਣਾ ਕੀਤੀ ਹੈ ਕਿ ਉਹ 18 ਸਾਲ ਤੋਂ ਵੱਡੀ ਉਮਰ ਦੇ ਜਿੰਨੀ ਵੀ ਮਹਿਲਾਵਾਂ ਨੇ ਉਹਨਾਂ ਨੂੰ 1000 ਰੁਪਏ ਦੇਣਗੇ ਤੇ ਇਹ ਮਹਿਲਾਵਾਂ ਨੂੰ ਸਸ਼ਕਤ ਕਰੂਗਾ।
ਹੁਣ ਆਪਾਂ ਜਿਹੜੇ ਇੱਕ ਪੂਰੀ ਪੋਲਿਟਿਕਸ ਹੈਗੀ ਆ ਕਿ ਤੁਸੀਂ ਕੁਛ ਕੈਸ਼ ਜਾਂ ਫਿਰ ਕੋਈ ਡਾਇਰੈਕਟ ਬੈਨੀਫਿਟ ਆਪਣੇ ਲੋਕਾਂ ਨੂੰ ਦੇ ਦਿਓ ਅਤੇ ਉਸ ਤੋਂ ਬਾਅਦ ਆਪਣੀ ਰਿਸਪੌਂਸਿਬਿਲਿਟੀ ਤੋਂ ਪਿਛਾਂਹ ਹਟ ਜਾਓ। ਜਿਵੇਂ ਇਹ ਪੂਰਾ ਕੰਸੈਪਟ ਤੁਸੀਂ ਮੋਦੀ ਦੀ ਜਿਹੜੀ PM ਕਿਸਾਨ ਯੋਜਨਾ ਉਹਦੇ 'ਚ ਵੀ ਦੇਖੋ, ਤੁਸੀਂ ਕਿਸਾਨਾਂ ਨੂੰ ਸਾਲ ਦਾ 6,000 ਰੁਪਇਆ ਦੇ ਦਿਓ ਅਤੇ ਉਸ ਤੋਂ ਬਾਅਦ ਆਪਣੀ ਜ਼ਿੰਮੇਵਾਰੀਆਂ ਤੋਂ ਸਾਰਿਆਂ ਤੋਂ ਪਿੱਛੇ ਹਟ ਜਾਓ। ਐਂ ਹੀ ਇਹ ਜਿਹੜਾ ਕੈਸ਼ ਮਤਲਬ ਰਿਸਪੌਂਸਿਬਿਲਿਟੀ ਦੇ ਬਦਲੇ ਕੈਸ਼ ਦੇਣ ਵਾਲਾ ਜਿਹੜਾ ਸਾਰਾ ਕੰਸੈਪਟ ਹੈਗਾ, ਇਹਦੇ ਮੈਨੂੰ ਲੱਗਦਾ ਇਹਦੇ 'ਤੇ ਸੀਰੀਅਸਲੀ ਗੱਲ ਹੋਣੀ ਚਾਹੀਦੀ। ਲੇਕਿਨ ਜਿਹੜਾ ਵਿਪਕਸ਼ ਹੈਗਾ ਉਹ ਇਹਦੇ 'ਤੇ ਸੀਰੀਅਸਲੀ ਗੱਲ ਕਰਨ ਦੀ ਬਜਾਏ ਮੁਫਤ ਦੀ ਰੇਵੜੀਆਂ ਟਾਈਪ ਗੱਲ ਬਣਾ ਦਿੰਦਾ, ਜਿਹੜਾ ਕਿ ਠੀਕ ਨਹੀਂ ਹੈ। ਉੱਦਾਂ ਇੱਕ ਇਨਕਮ ਸਪੋਰਟ ਚਾਹੀਦਾ ਹੈਗਾ ਮਹਿਲਾਵਾਂ ਨੂੰ ਜਿਹੜੀ ਹਾਊਸਵਾਈਫ ਹੈਗੀਆਂ, ਪਰ ਕੀ ਉਹ ਇਨਕਮ ਸਪੋਰਟ ਡਾਇਰੈਕਟ ਕੈਸ਼ ਦੇ ਰਾਹੀਂ ਆਊਗਾ ਜਾਂ ਫਿਰ ਤੁਸੀਂ ਕੋਈ ਇੱਦਾਂ ਦੇ ਰੁਜ਼ਗਾਰ ਜਨਰੇਟ ਕਰੋਗੇ ਜਿਹਦੇ ਰਾਹੀਂ ਉਹ ਮਹਿਲਾਵਾਂ ਪੈਸੇ ਕਮਾ ਸਕਣ। ਪਰ ਇੱਥੇ ਉਹਨਾਂ ਨੇ ਇੱਕ ਸੌਖਾ ਤਰੀਕਾ ਲੱਭ ਲਿਆ ਕਿ ਤੁਸੀਂ 1,000 ਰੁਪਇਆ ਦੇ ਦਿਓ ਅਤੇ ਉਸ ਤੋਂ ਬਾਅਦ ਆਪਣੀ ਜ਼ਿੰਮੇਵਾਰੀਆਂ ਤੋਂ ਪਾਸੇ ਹੋ ਜਾਓ। ਇੱਕ ਮੈਂ ਚੁਟਕਲਾ ਸੁਣਾਉਂਦਾ, ਸਾਡੇ ਹਰਿਆਣੇ 'ਚ ਖਾਸਾ ਚੱਲਦਾ ਹੈ ਅਤੇ ਮੈਂ ਹਰਿਆਣਵੀ 'ਚ ਹੀ ਇਸ ਚੁਟਕਲੇ ਨੂੰ ਸੁਣਾਉਂਦਾ। एक ताऊ ने मुर्गी फार्म खोल लिया और वो मुर्गी रख ली उसने। जो इंस्पेक्टर था वो आमता चेक करने वाला, तो कह ताऊ के खवावा है? वो कहता कि हम तो जी दाने बिखेर दें वहाँ। तो वो कहता बीमार करेगा मुर्गिया ने, तेरे ऊपर मैं जुर्माना काटूँ। तो 1,000-2,000 का जुर्माना काट कर चला जाता। अगली बार आया, भाई के खवाओ हो? ताऊ के खवावा है इन मुर्गिया ने? वो बोला कि मैं तो इन्हें फल फ्रूट खवाऊँ हूँ। क्या इन्हें बीमार करेगा फल फ्रूट? को इनका खान का सौदा हो है। फिर दोबारा जुर्माना काट कर चला गया। अगली बार आया, इंस्पेक्टर बोला ताऊ के खुआ है? बोला मैं नहीं खुआता कुछ, मैं तो इनकी चोंच में 10-10 रुपये टांग दूँ, ये इनका जो जी करे वो खाओ। यानी कि ਜਿਹੜਾ ਤਾਊ ਨੇ ਜਿਹੜਾ ਜਵਾਬ ਦਿੱਤਾ ਕਿ ਮੈਂ ਤਾਂ ਇਹਨਾਂ ਦੀ ਚੋਂਚ 'ਤੇ ਜਿਹੜੀ ਮੇਰੀ ਮੁਰਗੀਆਂ ਹੈਗੀਆਂ ਉਹਨਾਂ ਦੀ ਚੋਂਚ 'ਤੇ ਮੈਂ 10 ਰੁਪਏ ਟੰਗ ਦਿੰਦਾ ਅਤੇ ਬਾਕੀ ਆਪਣੀ ਮਰਜ਼ੀ ਨਾਲ ਇਹ ਕੁਛ ਵੀ ਖਾਣ, ਮੇਰੀ ਜ਼ਿੰਮੇਵਾਰੀ ਕੋਈ ਨਹੀਂ ਬਣਦੀ। ਤਾਂ ਜੁਰਮਾਨੇ ਤੋਂ ਬਚਣ ਵਾਸਤੇ ਤਾਊ ਨੇ ਐਡਾ ਸੌਖਾ ਤਰੀਕਾ ਲੱਭ ਲਿਆ ਆਪਣੀ ਮੁਰਗੀਆਂ ਦੇ। ਅਤੇ ਇਹ ਜਿਹੜੀ ਸਰਕਾਰਾਂ ਹੈਗੀਆਂ ਆਪਣੀ ਜਵਾਬਦੇਹੀ ਤੋਂ ਜ਼ਿੰਮੇਦਾਰੀ ਤੋਂ ਬਚਣ ਵਾਸਤੇ ਉਹ ਸੌਖਾ ਤਰੀਕਾ ਲੱਭ ਰਹੀਆਂ ਨੇ। ਤੁਸੀਂ ਕੁਛ ਕੈਸ਼ ਬੈਨੀਫਿਟ ਦੇ ਦਿਓ ਆਪਣੀ ਜਨਤਾ ਨੂੰ ਅਤੇ ਉਹਦੇ ਬਦਲੇ ਵੋਟਾਂ ਲੈ ਲਓ ਅਤੇ ਹੋਰ ਕੋਈ ਕੁਛ ਕੰਮ ਨਾ ਕਰੋ। ਇਹ ਸਵਾਲ ਜਿਹੜਾ ਵਾਜਬ ਹੈਗਾ। ਉੱਦਾਂ ਇਹ ਵੀ ਦੇਖਣਾ ਪਊਗਾ ਕਿ ਜਿਹੜਾ ਉਹ ਡਾਇਰੈਕਟ ਬੈਨੀਫਿਟ ਦੇ ਰਹੇ ਨੇ ਮਹਿਲਾਵਾਂ ਨੂੰ, ਉਹਦਾ ਕਿੰਨਾ ਫਾਇਦਾ ਹੋਊਗਾ। ਹੁਣ ਆਮ ਆਦਮੀ ਪਾਰਟੀ ਨਾਲ ਜੁੜੀ ਹੋਈ ਇੱਕ ਤੀਜੀ ਖਬਰ ਵੀ ਹੈ। ਅੱਜ ਸੁਪਰੀਮ ਕੋਰਟ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣਾ ਜਿਹੜਾ ਦਿੱਲੀ ਵਾਲਾ ਦਫ਼ਤਰ ਹੈਗਾ ਰਾਉਜ ਐਵੇਨਿਊ ਵਾਲਾ, ਉਹਨੂੰ ਖਾਲੀ ਕਰ ਦਿਓ। ਇੱਥੇ ਅਸੀਂ ਹਾਈ ਕੋਰਟ ਦੀ ਐਕਸਟੈਂਸ਼ਨ ਕਰਨੀ ਹੈਗੀ ਆ ਅਤੇ ਤੁਹਾਨੂੰ ਕੋਈ ਕਿਤੇ ਹੋਰ ਜਗ੍ਹਾ ਦੇ ਦਿੱਤੀ ਜਾਊਗੀ। ਅਤੇ ਆਮ ਆਦਮੀ ਪਾਰਟੀ ਨੇ ਕਿਹਾ ਕਿ ਠੀਕ ਹੈ, ਅਸੀਂ ਸੁਪਰੀਮ ਕੋਰਟ ਦੇ ਜਿਹੜੇ ਆਦੇਸ਼ ਹੈਗੇ ਆ ਇਹਦਾ ਸਵਾਗਤ ਕਰਦੇ ਹਾਂ, ਪਰ ਸਾਨੂੰ ਥਾਂ ਮਿਲਣੀ ਚਾਹੀਦੀ ਕਿਉਂਕਿ ਅਸੀਂ ਨੈਸ਼ਨਲ ਪਾਰਟੀ ਹੈਗੇ ਆ। ਅਤੇ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ 15 ਜੂਨ ਤੋਂ ਬਾਅਦ ਖਾਲੀ ਕਰ ਦਿਓ। ਹੁਣ ਤਾਂ ਸਾਨੂੰ ਪਤਾ ਹੈ ਕਿ ਜਿਹੜੇ ਲੋਕ ਸਭਾ ਦੇ ਚੋਣ ਹੈਗੇ ਆ ਉਸ ਤੋਂ ਬਾਅਦ ਤੁਸੀਂ ਖਾਲੀ ਕਰ ਦਿਓ। ਉਸ ਤੋਂ ਬਾਅਦ ਆਉਂਦੇ ਹਾਂ ਆਪਾਂ ਖੜਗੇ ਸਾਹਿਬ ਦੇ ਬਿਆਨ 'ਤੇ। ਮਲਿਕਾਰਜੁਨ ਖੜਗੇ ਨੇ ਅੱਜ ਬੋਲਦਿਆਂ ਕਿਹਾ ਕਿ ਜਿਹੜੀ ਮੋਦੀ ਸਰਕਾਰ ਹੈਗੀ ਆ ਉਹ ਕਿਸਾਨਾਂ ਨਾਲ ਦੁਸ਼ਮਣਾਂ ਵਰਗਾ ਵਿਵਹਾਰ ਕਰ ਰਹੀ ਹੈ। ਉਹ ਆਪਾਂ ਨੂੰ ਪਤਾ ਕਿ ਖਨੌਰੀ ਬਾਰਡਰ 'ਤੇ ਜਿਹੜਾ ਸ਼ੰਭੂ ਬਾਰਡਰ ਹੈ ਉੱਥੇ ਜੋ ਕੁਛ ਚੱਲਿਆ ਅਤੇ ਉੱਥੇ ਲਗਾਤਾਰ ਜਿਹੜੀ ਸ਼ੈਲਿੰਗ ਹੋਈ ਹੈ ਅਤੇ ਨਾਲੇ ਇੱਕ ਕਿਸਾਨ ਦੀ ਸ਼ਹਾਦਤ ਵੀ ਹੋਈ ਹੈ, ਉਸ ਸਾਰੇ 'ਤੇ ਉਹਨਾਂ ਦਾ ਇਹ ਬਿਆਨ ਹੈਗਾ। ਉਹਨਾਂ ਨੇ ਪ੍ਰੀਫਿਕਸ ਵੀ ਦਿੱਤਾ, ਕਿਹਾ ਕਿ ਦਿੱਲੀ ਵੀ ਨਹੀਂ ਆਉਣ ਦੇ ਰਹੇ ਸਾਡੇ ਕਿਸਾਨਾਂ ਨੂੰ, ਉਹਨਾਂ ਦਾ ਧਰਨਾ ਕਰਨਾ ਤਾਂ ਰਾਈਟ ਬਣਦਾ, ਤੁਸੀਂ ਉਹ ਤਾਂ ਸਪੇਸ ਦਿਓਗੇ। ਅਤੇ ਉਸ ਤੋਂ ਬਾਅਦ ਆਪਾਂ ਜਦੋਂ ਕਿਸਾਨ ਅੰਦੋਲਨ ਦੀ ਗੱਲ ਕਰ ਰਹੇ ਹਾਂ ਤਾਂ ਆਪਾਂ ਇੱਕ ਜਿਹੜੀ ਕਿਸਾਨ ਅੰਦੋਲਨ ਨਾਲ ਜੁੜੀ ਹੋਈ ਇੱਕ ਜ਼ਰੂਰੀ ਅਪਡੇਟ ਹੈਗੀ ਆ, ਉਹਦੇ ਬਾਰੇ ਵੀ ਗੱਲ ਕਰ ਲੈਂਦੇ ਹਾਂ। ਉਹ ਹੈਗੀ ਆ ਕੱਲ੍ਹ 3 ਮਾਰਚ ਨੂੰ ਸ਼ਹੀਦ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ ਸੀਗੀ ਅਤੇ ਉਹ ਸਮਾਗਮ ਉਹਨਾਂ ਦੇ ਪਿੰਡ ਬਠਿੰਡਾ ਦੇ ਬੱਲੋ ਪਿੰਡ 'ਚ ਹੋਇਆ ਅਤੇ ਉੱਥੇ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਪਹੁੰਚੇ ਸੀਗੇ। ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਕਿ ਇਸ ਅੰਦੋਲਨ 'ਚ ਸ਼ਾਮਿਲ ਨਹੀਂ ਹੈਗੀਆਂ ਉਹ ਵੀ ਪਹੁੰਚੀਆਂ ਸੀ, ਜਿਵੇਂ ਉਗਰਾਹਾਂ ਸਾਹਿਬ ਹੋ ਰਹੀ ਹੋਣ, SKM ਵਾਲੇ ਲੀਡਰ ਹੋਣ, ਪਰ ਉਹਨਾਂ ਨੂੰ ਸਟੇਜ ਤੋਂ ਬੁਲਾਇਆ ਨਹੀਂ ਗਿਆ। ਸਟੇਜ ਤੋਂ ਸਿਰਫ ਔਰ ਸਿਰਫ ਜਿਹੜੇ ਕਿ ਅੰਦੋਲਨ ਕਰ ਰਹੇ ਨੇ, ਚਾਹੇ ਡੱਲੇਵਾਲ ਸਾਹਿਬ ਹੋ ਰਹੀ ਹੋ, ਚਾਹੇ ਪੰਧੇਰ ਹੋਣਾ ਦਾ ਫਰੰਟ ਹੋਏ, ਪੰਧੇਰ ਹੋਣਾ ਦਾ, SKM ਨੋਨ ਪੋਲੀਟੀਕਲ ਅਤੇ ਕਿਸਾਨ ਮਜ਼ਦੂਰ ਮੋਰਚਾ, ਸਿਰਫ ਉਹਨਾਂ ਦੇ ਹੀ ਆਗੂ ਬੋਲੇ। ਉਹਦੇ 'ਤੇ ਬਾਅਦ 'ਚ ਖਾਸਾ ਸੋਸ਼ਲ ਮੀਡੀਆ 'ਤੇ ਡਿਸਕੋਰਸ ਵੀ ਛਿੜਿਆ ਕਿ ਜੇ SKM ਦੇ ਲੀਡਰ ਆਏ ਸੀਗੇ ਅੰਤਿਮ ਅਰਦਾਸ 'ਚ ਤਾਂ ਉਹਨਾਂ ਨੂੰ ਵੀ ਬੁਲਾਉਣਾ ਚਾਹੀਦਾ ਸੀਗਾ, ਪਰ ਉਹਨਾਂ ਨੂੰ ਸਮਾਂ ਨਹੀਂ ਦਿੱਤਾ ਗਿਆ। ਅਤੇ ਮੈਨੂੰ ਵੀ ਲੱਗਦਾ ਕਿ ਜੇ ਉਹ ਇਕੱਠ ਲੈ ਕੇ ਆਏ ਸੀਗੇ, ਉਹਨਾਂ ਦੀ ਜਥੇਬੰਦੀਆਂ ਦੇ ਕਿਸਾਨ ਵੀ ਆਏ ਸੀਗੇ ਅਤੇ ਉਹਨਾਂ ਨੂੰ 2-2 ਮਿੰਟ ਦਿੱਤੀ ਜਾ ਸਕਦੀ ਸੀਗੀ। ਅਤੇ ਐਡਾ ਕੋਈ ਮਸਲਾ ਨਹੀਂ, ਐਡਾ ਤੁਸੀਂ ਲਾਈਨ ਖਿੱਚ ਕੇ ਚੱਲਣਾ, ਖਾਸ ਕਰਕੇ ਕਿਸੇ ਦੀ ਸ਼ਹਾਦਤ ਦੇ ਅੰਤਿਮ ਅਰਦਾਸ ਵਾਲੇ ਦਿਨ, ਉਹ ਠੀਕ ਨਹੀਂ ਹੈ। ਅਤੇ ਉੱਥੇ ਮੈਂ ਮਾੜਾ ਜਿਹਾ ਰਿਪੋਰਟ ਵੀ ਦੱਸ ਦਿੰਦਾ ਕਿ ਉੱਥੇ ਕੀ ਹੋਇਆ। ਸਵੇਰ ਤੋਂ ਹੀ ਜਿਹੜਾ ਬੱਲੋ ਪਿੰਡ ਸੀਗਾ ਉੱਥੇ ਕਿਸਾਨਾਂ ਦੀ ਆਵਕ ਸ਼ੁਰੂ ਹੋ ਗਈ ਸੀ। ਬੜੀ
ਵੱਡੀ ਗਿਣਤੀ 'ਚ ਉੱਥੇ ਕਿਸਾਨ ਆਏ। ਉਹਨਾਂ ਦੀ ਦਾਣਾ ਮੰਡੀ 'ਚ ਇਹ ਪ੍ਰੋਗਰਾਮ ਸੀਗਾ। ਆਪਾਂ ਨੂੰ ਪਤਾ ਕਿ 29 ਫਰਵਰੀ ਨੂੰ ਸ਼ੁਭਕਰਨ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀਗਾ। ਜਿੱਥੇ ਅੰਤਿਮ ਸੰਸਕਾਰ ਕੀਤਾ ਗਿਆ ਸੀਗਾ ਉੱਥੇ ਪਿੰਡ ਵਾਲਿਆਂ ਨੇ ਇਹ ਕਿਹਾ ਕਿ ਅਸੀਂ ਇੱਥੇ ਇਹਦਾ ਸ਼ਹੀਦ ਸਮਾਰਕ ਬਣਾਵਾਂਗੇ। ਉੱਥੇ ਉਹ ਸਾਰੀ ਥਾਂ ਨੂੰ ਪਿੰਡ ਵਾਲਿਆਂ ਨੇ ਖਾਲੀ ਕਰਤਾ ਤੇ ਸਾਫ਼ ਕਰਤਾ ਹੈਗਾ ਤੇ ਉੱਥੇ ਸਮਾਰਕ ਬਣਾਉਣ ਦੀ ਪ੍ਰੋਸੈਸ ਚਾਲੂ ਹੋ ਗਈ ਹੈ। ਤੇ ਉਹ ਸਮਾਰਕ ਬਣਾਉਣਾ ਸਹੀ ਹੈ ਕਿਉਂਕਿ ਜਿਹੜੀ ਸ਼ਹੀਦ ਨੌਜਵਾਨ ਦੀ ਜਿਹੜੀ ਸ਼ਹਾਦਤ ਹੈ ਉਹਨੂੰ ਸਦੀਆਂ ਤੱਕ ਯਾਦ ਰੱਖਿਆ ਜਾਊਗਾ ਤੇ ਉਹਦੇ ਨਾਲ ਇੰਸਪੀਰੇਸ਼ਨ ਵੀ ਆਊਗੀ ਨੌਜਵਾਨਾਂ ਨੂੰ ਕਿ ਅਸੀਂ ਆਪਣੇ ਕਿਸਾਨੀ ਮੁੱਦਿਆਂ ਵਾਸਤੇ ਲੜਨਾ ਹੈਗਾ। ਇਹ ਠੀਕ ਉਪਰਾਲਾ ਸੀਗਾ ਪਿੰਡ ਵਾਲਿਆਂ ਦਾ। ਉਸ ਤੋਂ ਬਾਅਦ ਉੱਥੇ ਜਦੋਂ ਹਜ਼ਾਰਾਂ ਦੀ ਗਿਣਤੀ ਆ ਗਈ ਉਸ ਤੋਂ ਫਿਰ ਪਹਿਲਾਂ ਤਾਂ ਜਿਹੜੇ ਅੰਤਿਮ ਅਰਦਾਸ ਦੇ ਪਾਠ ਹੁੰਦਾ ਉਹ ਹੋਇਆ। ਉਸ ਤੋਂ ਬਾਅਦ ਅੰਤਿਮ ਅਰਦਾਸ ਹੋਈ। ਉਸ ਤੋਂ ਬਾਅਦ ਫਿਰ ਸਾਰੇ ਆਗੂਆਂ ਨੇ ਬੋਲਣਾ ਸ਼ੁਰੂ ਕੀਤਾ। ਸਭ ਤੋਂ ਜ਼ਿਆਦਾ ਡੱਲੇਵਾਲ ਸਾਹਿਬ ਬੋਲੇ, 20 ਮਿੰਟ ਦੇ ਨੇੜੇ ਤੇੜੇ ਉਹ ਬੋਲੇ। ਸਰਨ ਪੰਧੇਰ ਹੋਰਾਂ ਨੇ ਜਿਹੜੀ ਗੱਲ ਕਹੀ ਤੇ ਸੁਰਜੀਤ ਫੂਲ ਹੋਰਾਂ ਨੇ ਉੱਥੇ ਜਿਹੜੀ ਗੱਲ ਕਹੀ ਉਹ ਵਾਜਿਬ ਸੀਗੀ, ਜਾਇਜ਼ ਸੀਗੀ। ਜਿਹੜੇ ਡੱਲੇਵਾਲ ਸਾਹਿਬ ਸੀਗੇ ਉਹ ਤਾਂ ਭਾਵਨਾਤਮਕ ਗੱਲਾਂ ਕੱਢ ਰਹੇ ਸੀਗੇ ਤੇ ਖਾਮ ਆਪਣੀ ਚੀਜ਼ਾਂ ਨੂੰ ਲੰਬਾ ਖਿੱਚ ਰਹੇ ਸੀਗੇ। ਤੇ ਉੱਥੇ ਇੱਕ ਫਿਰ ਪ੍ਰੈਸ ਕਾਨਫਰੰਸ ਵੀ ਹੋਈ ਬਾਅਦ 'ਚ ਕਿਸਾਨ ਆਗੂਆਂ ਨੇ ਕੀਤੀ ਤੇ ਉਹਨਾਂ ਨੇ ਫੈਸਲਾ ਲਿਆ ਕਿ 6 ਮਾਰਚ ਨੂੰ ਜਿਹੜਾ ਦਿੱਲੀ ਕੂਚ ਹੋਊਗਾ ਤੇ ਉਹ ਹਰਿਆਣੇ ਪੰਜਾਬ ਤੋਂ ਇਲਾਵਾ ਜਿਹੜੇ ਮੁਲਕ ਦੇ ਦੂਜੇ ਸੂਬੇ ਹੈਗੇ ਉਹਨਾਂ ਦੇ ਕਿਸਾਨ ਦਿੱਲੀ ਵੱਲ ਕੂਚ ਕਰਨਗੇ। ਹਰਿਆਣੇ ਦੇ ਪੰਜਾਬ ਦੇ ਕਿਸਾਨ ਇੱਥੇ ਹੀ ਬੈਠੇ ਰਹਿਣਗੇ। ਪੰਜਾਬ ਦੇ ਕਿਸਾਨ ਜਿਹੜਾ ਡੱਬੂ ਵਾਲੀ ਬਾਰਡਰ ਉੱਥੇ ਜਾਣਗੇ ਤੇ ਉੱਥੋਂ ਦਿੱਲੀ ਕੂਚ ਕਰਨ ਦਾ ਪ੍ਰਯਾਸ ਕਰਨਗੇ। ਉਹ ਬੇਸਿਕਲੀ ਜਿਹੜੇ ਉਹਨਾਂ ਦਾ ਨੁਕਤਾ ਸੀਗਾ ਉਹਨਾਂ ਨੇ ਬੇਸ਼ੱਕ ਕਿਹਾ ਹੋਇਆ ਕਿ ਪੰਜਾਬ ਦੇ ਕਿਸਾਨ ਡੱਬੂ ਵਾਲੀ ਬਾਰਡਰ ਤੋਂ ਐਂਟਰ ਕਰਨਗੇ ਪਰ ਉੱਥੇ ਆਪਾਂ ਨੂੰ ਪਤਾ ਕਿ ਪੁਲਿਸ ਰੋਕੂਗੀ ਤੇ ਉੱਥੇ ਹੀ ਬਹਿ ਜਾਣਗੇ। ਇਟ ਮੀਨਸ ਕਿ ਇੱਕ ਹੋਰ ਜਿਹੜਾ ਬਾਰਡਰ ਹੈਗਾ ਡੱਬੂ ਵਾਲੀ ਬਾਰਡਰ ਉੱਥੇ ਮੋਰਚਾ ਲਾਉਣ ਦੀ ਤਿਆਰੀ ਹੈਗੀ ਆ। ਅਤੇ ਜਿਹੜੇ ਬਾਕੀ ਸੂਬਿਆਂ ਦੇ ਕਿਸਾਨ ਹੈਗੇ ਆ ਉਹ ਆਪਾਂ ਨੂੰ ਪਤਾ ਕਿ ਟ੍ਰੇਨਾਂ ਰਾਹੀਂ ਆਉਣਗੇ, ਬੱਸਾਂ ਰਾਹੀਂ ਆਉਣਗੇ ਤੇ ਉਹਨਾਂ 'ਤੇ ਵੀ ਉਹਨਾਂ ਨੂੰ ਵੀ ਰੋਕਿਆ ਜਾਊਗਾ। ਦੇਖਦੇ ਹਾਂ ਕਿ ਉਹ 6 ਮਾਰਚ ਨੂੰ ਪਹੁੰਚ ਪਾਉਂਦੇ ਨੇ ਜਾਂ ਨਹੀਂ ਪਹੁੰਚ ਪਾਉਂਦੇ ਦਿੱਲੀ। ਜਿਸ ਤੋਂ ਇਲਾਵਾ ਇੱਕ ਕੋਲ ਦਿੱਤੀ ਗਈ ਕਿ ਉਹ 11 ਮਾਰਚ ਨੂੰ ਜਿਹੜੇ 10 ਮਾਰਚ ਨੂੰ ਜਿਹੜੇ ਇੰਡੀਆ ਦੇ ਰੇਲਵੇ ਟਰੈਕਸ ਹੈਗੇ ਉੱਥੇ ਜਾ ਕੇ ਬਹਿਣਗੇ ਤੇ ਰੇਲਵੇ ਦਾ 4 ਘੰਟੇ ਵਾਸਤੇ 11 ਤੋਂ 3 ਤੱਕ 11 ਵਜੇ ਤੋਂ ਲੈ ਕੇ 3 ਵਜੇ ਤੱਕ ਚੱਕਾ ਜਾਮ ਕਰਨਗੇ। ਇਹ ਵੀ ਕਾਲ ਆਈ ਹੈ। ਤੇ ਇਸ ਤੋਂ ਬਾਅਦ ਜਿਹੜੀ ਲਗਾਤਾਰ ਡਿਬੇਟ ਸੀਗੀ ਕਿ ਬਈ ਜਿਹੜੇ ਡੱਲੇਵਾਲ ਸਾਹਿਬ ਹੈਗੇ ਉਹ ਭੁੱਖ ਹੜਤਾਲ 'ਤੇ ਬੈਠਣਗੇ। ਉਹਨਾਂ ਨੂੰ ਕਿਸਾਨ ਮਜ਼ਦੂਰ ਮੋਰਚੇ ਵਾਲਿਆਂ ਨੇ, ਸੁਰਜੀਤ ਫੂਲ ਹੋਰਾਂ ਨੇ, ਸਰਨ ਪੰਧੇਰ ਹੋਰਾਂ ਨੇ ਜਾਂ ਫਿਰ ਹਰਿਆਣੇ ਵਾਲੀ ਕਿਸਾਨ ਜਥੇਬੰਦੀਆਂ ਨੇ ਮਨਾ ਲਿਆ ਕਿ ਕੋਈ ਇਹ ਭੁੱਖ ਹੜਤਾਲ ਵਾਲਾ ਕੰਮ ਨਹੀਂ ਕਰਨਾ, ਆਪਾਂ ਲੜਾਂਗੇ ਅਤੇ ਹੋਰ ਜਿਹੜੀ ਦੂਜੀਆਂ ਕਾਲਾਂ ਹੈਗੀਆਂ ਉਹ ਦੇਵਾਂਗੇ। ਇੱਕ ਕਾਲ ਹੋਰ ਪਾਸ ਹੋਈ ਸੀ ਪਰ ਉਹ ਇਹਨਾਂ ਨੇ ਅਨਾਊਂਸ ਨਹੀਂ ਕੀਤੀ। ਉਹ ਸੀਗੀ ਟੋਲ ਟੈਕਸ ਫਰੀ ਕਰਨ ਦੀ। ਇੱਕ ਇਹਨਾਂ ਦੀ ਮੀਟਿੰਗ 'ਚ ਇੱਕ ਕਾਲ ਪਾਸ ਹੋਈ ਸੀ ਕਿ ਹਰਿਆਣੇ ਅਤੇ ਪੰਜਾਬ 'ਚ ਆਪਾਂ ਸਾਰੇ ਟੋਲ ਪਲਾਜ਼ਿਆਂ ਨੂੰ ਫਰੀ ਕਰੀਏ ਤੇ ਉੱਥੇ ਪੱਕੇ ਮੋਰਚੇ ਲਾਈਏ, ਪਰ ਉਹ ਇਹਨਾਂ ਨੇ ਮੀਟਿੰਗ 'ਚ ਬੋਲੀ ਨਹੀਂ। ਉਹਦੇ ਕਾਰਨ ਪਤਾ ਨਹੀਂ ਕੀ ਹੋਣਗੇ। ਬਾਕੀ ਅੱਜ ਫਿਰ ਸ਼ਾਮ ਨੂੰ ਮੀਟਿੰਗ ਹੋਈ ਸੀਗੀ ਕਿਸਾਨ ਮਜ਼ਦੂਰ ਮੋਰਚੇ ਵਾਲਿਆਂ ਦੀ, ਉਹਦੇ 'ਚ ਦੇਖਦੇ ਹਾਂ ਕਿ ਕੀ ਅਪਡੇਟ। ਕੱਲ੍ਹ ਮੈਂ ਉਹ ਅਪਡੇਟ ਆਪ ਜੀ ਨੂੰ ਦੱਸ ਦੇਵਾਂ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਜਿਹੜੇ ਕਲਕੱਤੇ ਹਾਈ ਕੋਰਟ ਦੇ ਜਿਹੜੇ ਜੱਜ ਹੈਗੇ ਅਭਿਜੀਤ ਗੰਗੋਪਾਧਿਆਏ, ਉਹ ਸਿਟਿੰਗ ਜੱਜ ਹੈਗੇ, ਹਜੇ ਵੀ ਡਿਊਟੀ 'ਤੇ ਨੇ ਤੇ ਉਹ ਕਹਿ ਰਹੇ ਨੇ ਕਿ ਮੈਂ ਤਾਂ ਹੁਣ ਚੋਣ ਲੜਾਂਗਾ। ਤੇ ਉਹ ਖਾਸੇ ਤ੍ਰਿਣਮੂਲ ਕਾਂਗਰਸ ਦੇ ਐਂਟੀ ਹੈਗੇ ਆ, ਜਿਹੜੇ ਉੱਥੇ ਮਮਤਾ ਬਨਰਜੀ ਹੈਗੇ ਉਹਨਾਂ ਦੇ ਐਂਟੀ ਲਗਾਤਾਰ ਉਹ ਬਿਆਨਬਾਜ਼ੀ ਕਰਦੇ ਰਹਿੰਦੇ ਨੇ ਤੇ ਤ੍ਰਿਣਮੂਲ ਕਾਂਗਰਸ ਵਾਲੇ ਵੀ ਉਹਨਾਂ ਨੂੰ RSS BJP ਦਾ ਏਜੰਟ ਕਹਿੰਦੇ ਰਹਿੰਦੇ ਨੇ। ਤੇ ਇਹ ਵੀ ਮਤਲਬ ਇੰਡੀਅਨ ਪੋਲਿਟਿਕਸ ਦੇ ਇਤਿਹਾਸ 'ਚ ਪਹਿਲੀ ਵਾਰ ਹੋ ਰਿਹਾ ਕਿ ਕੋਈ ਸਿਟਿੰਗ ਜੱਜ ਸਰੇਆਮ ਕਹਿ ਰਿਹਾ ਕਿ ਮੈਂ ਚੋਣ ਲੜਾਂਗਾ, ਤੁਸੀਂ ਜੋ ਕੁਝ ਕਰਨਾ ਉਹ ਕਰ ਲਓ। ਤੇ ਖੈਰ ਜਿਹੜੀ ਜੁਡੀਸ਼ਰੀ ਦੀ ਜਿਹੜੀ ਕ੍ਰੈਡੀਬਿਲਿਟੀ ਹੈ ਉਹ ਲਗਾਤਾਰ ਘਟਦਾ ਰਹੀ ਹੈ ਤੇ ਇਸ ਕਿਸਮ ਦੇ ਜੱਜ ਆ ਗਏ ਤਾਂ ਲੱਗ ਹੀ ਰਿਹਾ ਕਿ ਕਿਤੇ ਨਾ ਕਿਤੇ ਲੋਕਾਂ ਦਾ ਜਿਹੜਾ ਐਤਬਾਰ ਹੈਗਾ ਜੁਡੀਸ਼ਰੀ ਤੋਂ ਉਹ ਘਟੂਗਾ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਯੂਪੀ ਵਾਲੀ ਘਟਨਾ ਤੇ। ਯੂਪੀ ਦੇ ਇੱਕ ਬਾਰਾਬੰਕੀ ਤੋਂ ਸਾਂਸਦ ਨੇ ਉਪਿੰਦਰ ਰਾਵਤ, ਉਹਨਾਂ ਦਾ ਇੱਕ ਆਪੱਤੀਜਨਕ ਵੀਡੀਓ ਵਾਇਰਲ ਹੋ ਗਿਆ ਇੱਕ ਮਹਿਲਾ ਨਾਲ। ਉਸ ਤੋਂ ਬਾਅਦ ਉਹਨਾਂ ਦੀ ਟਿਕਟ ਕੱਟਦੀ ਉਹਨਾਂ ਨੂੰ ਮਤਲਬ ਜਿਹੜੀ ਪਹਿਲੀ ਲਿਸਟ ਆਈ ਹੈ BJP ਦੀ ਉਹਦੇ 'ਚ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ ਸੀ ਪਰ ਉਹਨਾਂ ਨੇ ਆਪਣਾ ਨਾਮ ਵਾਪਸ ਲੈ ਲਿਆ। ਇੱਕ ਹਿਸਾਬ ਨਾਲ ਤਾਂ ਉਹਨਾਂ ਦੇ ਟਿਕਟ ਨੂੰ ਕਾਟ ਦਿੱਤਾ ਗਿਆ ਪਰ ਉਹਨਾਂ ਨੇ ਆਪਣੀ ਪਬਲਿਕ ਸ਼ੇਮਿੰਗ ਨੂੰ ਬਚਾਉਣ ਵਾਸਤੇ ਕਿਹਾ ਕਿ ਮੈਂ 0 FIR ਕਰਾਤੀ ਹੈਗੀ ਆ, ਇਹ ਡੀਪ ਫੇਕ ਵੀਡੀਓ ਹੈਗੀ ਆ, AI ਤੋਂ ਕ੍ਰੀਏਟ ਕੀਤੀ ਹੋਈ ਹੈ, ਇਸ ਕਰਕੇ ਜਦੋਂ ਤੱਕ ਜਾਂਚ ਨਹੀਂ ਹੋ ਜਾਂਦੀ ਉਦੋਂ ਤੱਕ ਮੈਂ ਚੋਣ ਨਹੀਂ ਲੜਾਂਗਾ। ਇਸ ਕਿਸਮ ਦਾ ਬਿਆਨ ਦੇ ਕੇ ਉਹਨਾਂ ਨੇ ਆਪਣੇ ਆਪ ਨੂੰ ਪਾਸੇ ਕਰ ਲਿਆ। BJP ਦੀ ਪਹਿਲੀ ਲਿਸਟ ਆਈ ਹੈਗੀ ਉਮੀਦਵਾਰਾਂ ਦੀ ਜਿਹੜੇ ਕਿ ਲੋਕ ਸਭਾ ਚੋਣਾਂ ਹੁਣ ਜਿਹੜੇ ਹੋਣ ਜਾ ਰਹੇ ਨੇ 2 ਮਹੀਨਿਆਂ ਬਾਅਦ, ਉਸ 'ਚ ਕਈ ਵੱਡੇ ਆਗੂਆਂ ਦੇ ਨਾਂ ਕੱਟੇ ਗਏ ਨੇ। ਜਿਵੇਂ ਹਰਸ਼ਵਰਧਨ ਹੋਰੀ ਜਿਹੜੇ ਕਿ BJP ਦਿੱਲੀ ਦੇ ਵੱਡੇ ਆਗੂ ਸੀਗੇ, ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਹੁਣ ਮੈਂ ਆਪਣਾ ਜਿਹੜਾ ਰਿਟਾਇਰਮੈਂਟ ਹੈਗੀ ਉਹ ਅਨਾਊਂਸ ਕਰਦਾ। ਐਵੇਂ ਹੀ ਗੌਤਮ ਗੰਭੀਰ ਨੇ ਵੀ ਕਿਹਾ ਕਿ ਮੈਂ ਹੁਣ ਆਪਣੀ ਰਿਟਾਇਰਮੈਂਟ ਅਨਾਊਂਸ ਕਰਦਾ, ਮੇਰਾ ਜੀ ਖੇਡਾਂ ਵਾਲੇ ਪਾਸੇ ਹੀ ਹੈਗਾ, ਮੈਂ ਪੋਲੀਟਿਕਸ ਨਹੀਂ ਕਰਨਾ ਚਾਹੁੰਦਾ। ਤੇ
ਪਤਾ ਨਹੀਂ ਗੌਤਮ ਗੰਭੀਰ ਦੀ ਟਿਕਟ ਕੱਟੀ ਗਈ ਹੈ ਜਾਂ ਫਿਰ ਉਹਨਾਂ ਨੇ ਇਹ ਡਰਾਮਾ ਖੁਦ ਹੀ ਰਚਿਆ ਕਿ ਮੈਂ ਹੁਣ ਪੋਲਿਟਿਕਸ ਤੋਂ ਰਿਟਾਇਰ ਹੁੰਦਾ। ਗੌਤਮ ਗੰਭੀਰ ਵੀ ਬੀਜੇਪੀ ਤੋਂ ਬਾਹਰ ਹੋ ਗਏ ਨੇ। ਇੱਦਾਂ ਹੀ ਮੀਨਾਕਸ਼ੀ ਲੇਖੀ ਜਿਹੜੀ ਕਿ ਬੀਜੇਪੀ ਦੀ ਵੱਡੀ ਆਗੂ ਸੀਗੀ, ਉਹਨੂੰ ਵੀ ਟਿਕਟ ਨਹੀਂ ਮਿਲੀ ਹੈ। ਇਹੀ ਜਿਹੜੇ ਆਸਨਸੋਲ ਬੰਗਾਲ ਤੋਂ ਇੱਕ ਟਿਕਟ ਮਿਲੀ ਸੀਗੀ ਅਤੇ ਉਹ ਸਿੰਗਰ ਜਿਹੜੇ ਪਵਨ ਹੈਗੇ ਆ, ਅਤੇ ਉਹਨਾਂ ਨੇ ਵੀ ਕਿਹਾ ਕਿ ਮੈਂ ਉਸ ਸੀਟ ਤੋਂ ਆਸਨਸੋਲ ਤੋਂ ਨਹੀਂ ਲੜ ਸਕਦਾ, ਅਤੇ ਉਹਨਾਂ ਨੇ ਵੀ ਵਿਡਰੋ ਕਰ ਲਿਆ। ਇਸ ਤੋਂ ਬਾਅਦ ਵਿਪਕਸ਼ ਵਾਲੇ ਆਗੂ ਜਿਹੜੇ ਅਖਿਲੇਸ਼ ਯਾਦਵ ਹੈਗੇ, ਉਹਨਾਂ ਨੇ ਬਿਆਨ ਦਿੰਦਿਆਂ ਕਿਹਾ ਕਿ ਬੀਜੇਪੀ 'ਤੇ ਤਾਂ ਉਹਨਾਂ ਦੇ ਜਿਹੜੇ ਖੁਦ ਦੇ ਲੀਡਰ ਹੈਗੇ ਉਹਨਾਂ ਦਾ ਹੀ ਇਤਬਾਰ ਨਹੀਂ ਬਚਿਆ। ਕੋਈ ਰਿਟਾਇਰਮੈਂਟ ਲੈ ਰਿਹਾ ਹੈ, ਕੋਈ ਸੀਟ ਛੱਡ ਰਿਹਾ ਹੈ, ਜਾਂ ਕੋਈ ਕਹਿ ਰਿਹਾ ਕੋਈ ਆਪਣੇ ਸੀਟ ਨੂੰ ਲੈ ਕੇ ਗੰਭੀਰ ਨਹੀਂ ਹੈ। ਇਸ ਕਿਸਮ ਦੇ ਉਹਨਾਂ ਨੇ ਬਿਆਨ ਦੇ ਕੇ ਸਾਰੇ ਜਿਹੜੇ ਜਿਨ੍ਹਾਂ ਨੇ ਸੀਟਾਂ ਛੱਡੀਆਂ ਨੇ ਜਾਂ ਜਿਨ੍ਹਾਂ ਦੀ ਟਿਕਟਾਂ ਕੱਟੀਆਂ ਗਈਆਂ ਨੇ ਉਹਨਾਂ 'ਤੇ ਮਤਲਬ ਇੱਕ ਹਿਸਾਬ ਨਾਲ ਚਸਕੇ ਲਏ ਨੇ, ਉਹਨਾਂ ਦੇ ਮਜ਼ੇ ਲਏ ਨੇ। ਅਤੇ ਇਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਹਾਂ ਮਹਾਰਾਸ਼ਟਰ ਦੀ। ਮਹਾਰਾਸ਼ਟਰ 'ਚ ਵੀ ਜਿਹੜਾ ਅਲਾਇੰਸ ਹੈਗਾ ਬੀਜੇਪੀ ਵਾਲਿਆਂ ਦਾ, NDA ਦਾ, ਉਹ ਹੈਗਾ ਸ਼ਿਵ ਸੈਨਾ, ਜਿਹੜੀ ਕਿ ਏਕਨਾਥ ਸ਼ਿੰਦੇ ਵਾਲੀ ਸ਼ਿਵ ਸੈਨਾ ਹੈਗੀ, ਉਹਦੇ ਨਾਲ ਅਤੇ ਅਜੀਤ ਪਵਾਰ ਨਾਲ। ਉੱਥੇ ਉਹਨਾਂ ਦੀ ਗੱਲਬਾਤ ਬਣ ਨਹੀਂ ਰਹੀ ਅਤੇ ਟਸਲ ਚੱਲ ਰਹੀ ਹੈ ਸੀਟਾਂ ਦੇ ਅਲਾਇੰਸ। ਉੱਥੇ 48 ਸੀਟਾਂ ਨੇ, 48 ਸੀਟਾਂ 'ਤੇ ਉਹਨਾਂ ਦਾ ਅਲਾਇੰਸ ਬਣ ਨਹੀਂ ਰਿਹਾ। ਅਤੇ ਜਿਹੜੇ ਏਕਨਾਥ ਸ਼ਿੰਦੇ ਵਾਲਾ ਗੁੱਟ ਹੈਗਾ ਅਤੇ ਅਜੀਤ ਪਵਾਰ ਹੋ ਰਹੀ ਹੈਗੇ, ਉਹ ਜ਼ਿਆਦਾ ਸੀਟਾਂ ਦੀ ਡਿਮਾਂਡ ਕਰ ਰਹੇ ਨੇ। ਇਸ ਕਰਕੇ ਉੱਥੇ ਰੌਲਾ ਪੈ ਰਿਹਾ ਅਤੇ ਅਮਿਤ ਸ਼ਾਹ ਗਏ ਨੇ ਉੱਥੇ। ਦੇਖਦੇ ਹਾਂ ਕਿ ਕੀ ਉਹ ਸਮਝੌਤਾ ਕਰਾਉਣਗੇ, ਕੀ ਉਹਨਾਂ ਦੀ ਜਿਹੜੀ ਗੱਲਬਾਤ ਹੈਗੀ ਉਹ ਪਟੜੀ 'ਤੇ ਚੜ੍ਹ ਪਾਊਗੀ। ਇਹ ਮੋਟੀਆਂ ਖਬਰਾਂ ਸੀਗੀਆਂ ਅੱਜ ਦੀਆਂ, ਅਤੇ ਇਹਨਾਂ 'ਤੇ ਆਪਾਂ ਖੁੱਲ੍ਹ ਕੇ ਗੱਲ ਕੀਤੀ ਅਤੇ ਇਹਨਾਂ 'ਤੇ ਬਾਰੇ ਗੱਲ ਹੋਣੀ ਵੀ ਚਾਹੀਦੀ ਸੀਗੀ, ਖਾਸ ਕਰ ਸ਼ੁਭਕਰਨ ਸਿੰਘ ਦੇ ਜਿਹੜੇ ਅੰਤਿਮ ਅਰਦਾਸ ਸੀਗੀ ਉਹਦੇ ਬਾਰੇ, ਤਾਂ ਕਿ ਲੋਕਾਂ ਨੂੰ ਪਤਾ ਚੱਲ ਸਕੇ ਕਿਸਾਨ ਅੰਦੋਲਨ 'ਚ ਕੀ ਚੱਲ ਰਿਹਾ ਹੈ। ਅਤੇ ਉੱਥੇ ਜਿੰਨੀ ਵੱਡੀ ਗਿਣਤੀ ਸੀਗੀ ਕਿਸਾਨਾਂ ਦੀ, ਉਸ ਤੋਂ ਇਹ ਵੀ ਲੱਗ ਰਿਹਾ ਕਿ ਕਿਸਾਨ ਅੰਦੋਲਨ ਇੱਕ ਪੇਸ ਫੜ ਰਿਹਾ ਅਤੇ ਉਹਦੀ ਜਿਹੜੀ ਜ਼ਮੀਨ ਨਾਲ ਉਹਦੇ ਸੈਂਟੀਮੈਂਟ ਜੁੜੇ ਹੋਏ ਨੇ। ਖਾਸੀ ਵੱਡੀ ਭੀੜ ਸੀਗੀ, ਘੱਟੋ ਘੱਟ 20 ਤੋਂ 30 ਹਜ਼ਾਰ ਦੇ ਨੇੜੇ ਤੇੜੇ ਲੋਕ ਕਿਸਾਨ ਉੱਥੇ ਜਮ੍ਹਾਂ ਸੀਗੇ ਅਤੇ ਸ਼ੁਭਕਰਨ ਨੂੰ ਦੀ ਸ਼ਹਾਦਤ ਨੂੰ ਉਹ ਸਲਾਮ ਕਰਨ ਆਏ ਸੀ, ਉਹਨਾਂ ਦੀ ਅੰਤਿਮ ਅਰਦਾਸ 'ਚ ਸ਼ਾਮਿਲ ਹੋਣ ਆਏ ਸੀਗੇ। ਇਹ ਸੀਗੀਆਂ ਅੱਜ ਦੀਆਂ ਖਬਰਾਂ ਅਤੇ ਉਹਨਾਂ ਦਾ ਵਿਸ਼ਲੇਸ਼ਣ। ਬਾਕੀ ਆਪਾਂ ਫਿਰ ਕੱਲ੍ਹ ਮਿਲਦੇ ਹਾਂ।